ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੌਮਾਂਤਰੀ ਖਬਰ ਦੇ ਬਾਰੇ, ਜਿਹਦੀ ਖਾਸੀ ਚਰਚਾ ਹੈ। ਓਬਾਮਾ ਜਦੋਂ ਜਿੱਤੇ ਸੀਗੇ ਤੇ ਉਦੋਂ ਭਾਰਤੀ ਬੜੇ ਖੁਸ਼ ਸੀਗੇ। ਹਾਲਾਂਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਭਾਰਤੀਆਂ ਨੂੰ ਕੀ ਬਣਿਆ ਕੀ ਨਿਬੜਿਆ ਇਹਦੇ ਬਾਰੇ ਕਦੇ ਕੋਈ ਚਰਚਾ ਨਹੀਂ ਹੋਈ। ਹੁਣ ਟਰੰਪ ਜਿੱਤੇ ਨੇ ਤੇ ਹੁਣ ਮੋਦੀ ਖੇਮਾ ਜਿਹੜਾ ਉਹ ਬਾਗੋ ਬਾਗ ਹੈ। ਇਸ ਇੰਨੀ ਖੁਸ਼ੀ ਦਾ ਕਾਰਨ ਸ਼ਰਮਾ ਜੀ? ਦੇਖੋ, ਉਹ ਆਪਣੇ ਇੱਕ ਕਹਾਵਤ ਆ ਨਾ ਕਿ ਗੋਹ ਨੂੰ ਟੱਕਰੀ ਗੋਹ ਜਿਹੇ ਜਾ ਉਹ ਹੈ ਨਾ। ਜੀ ਜੀ। ਤੇ ਇਹ ਮਤਲਬ ਰਾਜਨੀਤਿਕ ਲੀਡਰਾਂ ਦੀਆਂ ਸੁਰਾਂ ਮਿਲਣੀਆਂ ਬਹੁਤ ਮਾਇਨੇ ਹੁੰਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ। ਕਈ ਵਾਰ ਤੁਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਦੇ ਹੋ। ਤੇ ਮੋਦੀ ਜੀ ਤੋਂ ਪਤਾ ਨਹੀਂ ਟਰੰਪ ਨੇ ਕਿਹੜੇ ਫਾਰਮੂਲੇ ਸਿੱਖ ਲਏ, ਤੇ ਟਰੰਪ ਤੋਂ ਮੋਦੀ ਜੀ ਨੇ ਬਹੁਤ ਕੁਝ ਸਿੱਖਿਆ ਹੋਊਗਾ। ਇਸ ਲਈ ਮੈਂ ਸ਼ਾਇਦ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ, ਤੁਸੀਂ ਕਿਸੇ ਵਿਆਹ ਸ਼ਾਦੀ 'ਚ ਜਾਇਓ ਜੀ, ਜਿੱਥੇ ਤੁਸੀਂ ਪਹਿਲੀ ਵਾਰ ਜਾ ਰਹੇ ਹੋ, ਉਸ ਖੇਤਰ ਦੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ। ਹਾਂਜੀ। ਤੁਹਾਡੇ ਨਾਲ ਤੁਹਾਡੇ ਪਰਿਵਾਰ ਦੇ ਬੱਚੇ ਵੀ ਹੈਗੇ, ਤੁਹਾਡੇ ਨਾਲ ਤੁਹਾਡੀ ਗੱਡੀ ਦਾ ਡਰਾਈਵਰ ਵੀ ਹੈਗਾ। ਤੁਸੀਂ ਵਿਆਹ 'ਚ ਐਂਟਰ ਕਰਦੇ ਆ 5-4 ਮਿੰਟ ਬਾਅਦ 2-4 ਬੰਦਿਆਂ ਨਾਲ ਤੁਸੀਂ ਉਹ ਜਿਹਾ ਨਾਲ ਸੁਰ ਮਿਲਾ ਕੇ ਕੋਈ ਨਾ ਕੋਈ ਮੇਜ਼ ਕੁਰਸੀ ਲੱਭ ਲਓਗੇ ਜਿੱਥੇ ਤੁਹਾਨੂੰ ਲੱਗਦਾ ਕਿ ਆਪਣੀ ਗੱਲਬਾਤ ਤੁਰ ਪੈਣੀ। ਤੇ ਉਸ ਪੰਡਾਲ ਦੇ ਵਿੱਚ ਜਵਾਕਾਂ ਨੂੰ ਕੋਈ ਨਹੀਂ ਜਾਣਦਾ, ਪਰ ਤਾਂ ਵੀ ਜਵਾਕ ਆਪਣੇ ਨਾਲ ਦੇ ਜਵਾਕ ਲੱਭ ਲੈਣਗੇ। ਉਸੇ ਵਿਆਹ ਦੇ ਵਿੱਚ ਡਰਾਈਵਰ ਵੀ ਆਪਣੇ ਆਪ ਹੀ ਪਛਾਣ ਲੂਗਾ ਕਿ ਡਰਾਈਵਰ ਨੇ ਬਾਈ ਹੋਰ ਗੱਡੀਆਂ ਦੇ, ਉਹਨਾਂ ਨਾਲ ਬੈਠ ਜੂਗਾ ਜੀ, ਬਹਿ ਜਾਂਦਾ। ਬਿਲਕੁਲ। ਤੇ ਇਸ ਲਈ ਫਿਰ ਲੀਡਰ ਵੀ ਆਪਣੀ ਨੀਤੀ ਵਰਗੇ ਆਪਣੇ ਵਰਗੇ ਲੀਡਰ ਪਛਾਣ ਲੈਂਦੇ ਨੇ। ਸੋ ਇਸ ਲਈ ਇਹਨਾਂ ਦੀ ਸੁਰ ਬਹੁਤ ਮਿਲਦੀ ਹੈ। ਭਾਰਤ ਤੇ ਅਸਰ ਕੀ ਪੈਣਾ ਕੀ ਨਹੀਂ ਪੈਣਾ, ਕਿਹਨੂੰ ਫਾਇਦਾ ਕਿਹਨੂੰ ਨੁਕਸਾਨ, ਉਹ ਪਤਾ ਨਹੀਂ, ਪਰ ਲੀਡਰਾਂ ਨੂੰ ਲੱਗਦਾ ਕਿ ਸਾਨੂੰ ਫਾਇਦਾ ਹੋ ਗਿਆ। ਹਾਂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਸ ਜਿੱਤ ਤੇ ਡੋਨਲਡ ਟਰੰਪ ਹੋਰਾਂ ਨੂੰ ਵਧਾਈ ਦਿੱਤੀ। ਵਧਾਈ ਦੇਣ ਦੇ ਨਾਲ ਨਾਲ ਉਹਨਾਂ ਨੇ ਇੱਕ ਮੈਂ ਕਹਿ ਸਕਦਾ ਕਿ ਇੱਕ ਟਿੱਪਣੀ ਕਹਿ ਲਈਏ, ਇੱਕ ਸੰਦੇਸ਼ ਕਹਿ ਲਈਏ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਹੁਣ ਆਪਣੇ ਲੋਕਾਂ ਲਈ ਬਹੁਤ ਚੰਗਾ ਕਰ ਸਕਾਂਗੇ। ਠੀਕ ਹੈ। ਹੁਣ ਮੈਂ ਇਹੀ ਸਵਾਲ ਕਰਨਾ ਚਾਹੁੰਦਾ ਟਰੰਪ ਨੂੰ, ਇਹੀ ਸਵਾਲ ਮੇਰਾ ਮੋਦੀ ਜੀ ਨੂੰ ਹੈ, ਆਪਣੇ ਲੋਕ ਕਿਹਨਾਂ ਨੂੰ ਕਹਿੰਦੇ ਨੇ? ਕਿ ਸਾਰੇ ਦੇਸ਼ ਦੇ ਲੋਕ ਆਪਣੇ ਨੇ? ਬਿਲਕੁਲ। ਕੈਨੇਡਾ ਦੇ, ਅਮਰੀਕਾ ਦੇ, ਵਿਦੇਸ਼ਾਂ ਦੇ ਵਿੱਚ ਬੈਠਾ ਹਰ ਭਾਰਤੀ ਨੂੰ ਇਹ ਆਪਣਾ ਸਮਝਦੇ ਵੀ ਨੇ। ਸਹੀ, ਬਿਲਕੁਲ। ਜਾਂ ਉੱਥੇ ਵੀ ਸਿਰਫ ਇੱਕ ਰੰਗ ਦੇਖ ਕੇ ਫੈਸਲਾ ਕਰਨਾ ਕਿ ਹਾਂ ਇਹ ਸਾਡਾ ਝੰਡਾ ਚੁੱਕਦਾ, ਇੱਕ ਧਰਮ ਦਾ ਨਾਅਰਾ ਲਾਉਂਦਾ, ਉਹੀ ਸਾਡਾ। ਸਹੀ ਗੱਲ ਹੈ, ਬਿਲਕੁਲ ਸਹੀ। ਇਹ ਪਹਿਲੂ ਸਵਾਲ ਹੈ। ਚੰਗਾ ਹੋਵੇ ਤੁਸੀਂ ਸਵਾਲ ਖੜਾ ਕਰਦੇ ਕਿ H1 ਵੀਜ਼ੇ ਨੂੰ ਲੈ ਕੇ ਅਸੀਂ ਮਸਲਾ ਹੱਲ ਕਰਾਵਾਂਗੇ। ਤੁਸੀਂ ਸਵਾਲ ਕਰਦੇ ਕਿ ਜਿਹੜੇ ਉੱਥੇ ਭਾਰਤੀ ਡਿਪੋਰਟ ਹੋ ਕੇ ਵੱਡੀ ਗਿਣਤੀ ਤੁਸੀਂ ਭੇਜਣ ਨੂੰ ਫਿਰਦੇ ਹੋ, ਉਹਨਾਂ ਨੂੰ ਅਸੀਂ ਸਹੀ ਚੈਨਲਾਈਜ਼ ਸਿਸਟਮ ਦੇ ਰਾਹੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਹੈ ਨਾ। ਜਿਨ੍ਹਾਂ ਦੇ ਉੱਤੇ ਖਤਰੇ ਦੀ ਤਲਵਾਰਾਂ ਲਟਕਦੀਆਂ ਪਰਿਵਾਰਾਂ ਤੇ, ਉਹਨਾਂ ਦੇ ਮਸਲੇ ਹੱਲ ਕਰਾਂਗੇ। ਆਪਣੇ ਲੋਕ, ਇਹ ਰਾਜਨੀਤਿਕ ਸ਼ਬਦ ਹੈ, ਸਾਰੇ ਲੋਕ ਜਾਣਦੇ ਨੇ। ਸਹੀ ਦਾ ਸ਼ਬਦ ਤਾਂ ਨਾਗਰਿਕ ਹੈ, ਆਪਣੇ ਨਾਗਰਿਕਾਂ, ਆਪਣੇ ਦੇਸ਼ ਦੇ ਨਾਗਰਿਕ, ਹੈ ਨਾ। ਹਾਂਜੀ, ਤੁਸੀਂ ਕਹਿੰਦੇ ਨਾ, ਇਹੀ ਤਾਂ ਪਹਿਲੂ ਹੈ। ਫਿਰ ਕੀ ਕੁਛ ਇਹਨਾਂ ਦੇ ਨਾਲ ਤੁਹਾਡੀ ਰਾਜਨੀਤੀ ਹੋ ਰਹੀ ਆ, ਸਭ ਨੂੰ ਦਿਖਦੀ ਹੈ। ਸਭ ਨੂੰ ਦਿਖਦੀ ਹੈ, ਬਿਲਕੁਲ ਸਹੀ। ਤੁਸੀਂ ਲੋਕਾਂ ਨੂੰ ਪੜਾਉਣ ਨੂੰ ਫਿਰਦੇ ਹੋ, ਟਕਰਾਉਣ ਨੂੰ ਫਿਰਦੇ ਹੋ, ਹੈ ਨਾ। ਮਤਲਬ ਮਖੋਟੇ ਪਤਾ ਨਹੀਂ ਕਿੱਧਰ ਪਾ ਕੇ ਤੁਸੀਂ ਦੋਵੇਂ ਪਾਸੇ ਆਪਣੇ ਬੰਦੇ ਬਾੜੇ ਨੇ, ਜਾਂ ਕੀ ਕੀਤਾ ਕਿ ਤੁਸੀਂ ਟਕਰਾਲੀ ਸਥਿਤੀ ਪੈਦਾ ਕਰਤੀ। ਤੇ ਇਸ ਸਥਿਤੀ ਦੇ ਵਿੱਚੋਂ ਜਦੋਂ ਆਯਾਤ ਨਿਰਯਾਤ ਨੂੰ ਲੈ ਕੇ ਸਵਾਲ ਖੜੇ ਹੋਣ, ਜਦੋਂ ਅਮਰੀਕਾ ਤੋਂ ਪਾਕਿਸਤਾਨ ਨੂੰ ਵੀ ਫੰਡਿੰਗ ਹੁੰਦੀ ਹੋਵੇ ਤੇ ਜੱਫੀ ਮੋਦੀ ਨੂੰ ਵੀ ਪਾਈ ਜਾਂਦੀ ਹੋਵੇ, ਤਾਂ ਕੀ ਮਾਇਨੇ ਕੱਢੀਏ? ਸਹੀ, ਬਿਲਕੁਲ ਸਹੀ। ਸੋ ਇਸ ਲਈ ਭਾਰਤੀਆਂ ਦੇ ਮਸਲੇ, ਔਰ ਭਾਰਤੀਆਂ ਦੇ ਵਿੱਚ ਭਾਰਤ ਦੇ ਹਰ ਸੂਬੇ ਤੋਂ, ਪੰਜਾਬ ਸਣੇ ਹਰ ਸੂਬੇ ਤੋਂ ਗਏ ਵਿਅਕਤੀ ਦੀ ਜ਼ਿੰਮੇਵਾਰੀ ਹੈ ਮੋਦੀ ਜੀ, ਤੁਹਾਡੀ ਸਰਕਾਰ ਦੀ, ਨਾ ਕਿ ਖਾਸ ਇੱਕ ਧਿਰ ਨੂੰ ਪਹਿਚਾਣ ਕੇ ਉਹਨਾਂ ਦੀ ਰਾਖੀ ਕਰਨਾ ਜਾਂ ਉਹਨਾਂ ਨੂੰ ਹਵਾ ਦੇਣਾ। ਸੋ ਇਹ ਸਭ ਸਮਝ ਆ ਰਹੀ ਹੈ। ਸੋ ਇਸ ਲਈ ਨਰਿੰਦਰ ਮੋਦੀ ਹੋਰੀ ਦੇਸ਼ ਦੇ ਪ੍ਰਧਾਨ ਮੰਤਰੀ ਨਾਤੇ ਪਹਿਲ ਕਦਮੀ ਕਰਨ, ਔਰ ਅਮਰੀਕਾ ਦੇ ਵੋਟਰਾਂ ਦਾ ਫੈਸਲਾ, ਇਸ ਲਈ ਟਰੰਪ ਨੂੰ ਵਧਾਈ ਹੈ। ਪਰ ਜਦੋਂ ਮੈਂ ਦੂਸਰੇ ਪੱਖ ਤੋਂ ਦੇਖਦਾ ਪ੍ਰਵੀਨ ਜੀ, ਅਕਸਰ ਇਹ ਸਵਾਲ ਆਉਂਦਾ ਹੈ, ਭਾਰਤ ਦੀਆਂ ਸਭਾਵਾਂ 'ਚ, ਸਮਾਗਮਾਂ 'ਚ ਚਰਚਾ ਖੁੱਲ੍ਹੇਆਮ ਹੁੰਦੀ ਆ ਕਿ ਜੀ ਸਾਡੇ ਗ੍ਰੰਥਾਂ 'ਚ, ਸਾਡੇ ਵੇਦਾਂ 'ਚ, ਸਾਡੇ ਧਾਰਮਿਕ ਅਕੀਦਿਆਂ 'ਚ ਔਰਤ ਦਾ ਦਰਜਾ ਬਹੁਤ ਵੱਡਾ ਹੈ। ਪਰ ਜ਼ਮੀਨੀ ਹਕੀਕਤ 'ਚ ਅਸੀਂ ਬਹੁਤ ਪਿੱਛੇ ਹਾਂ ਜੀ, ਅਸੀਂ ਉਹਨੂੰ ਉਹਦਾ ਸਥਾਨ ਨਹੀਂ ਦਿੰਦੇ, ਉਹ ਬਹੁਤ ਪਛੜੀ ਹੋਈ। ਮੈਂ ਕਹਿੰਦਾ ਬਹੁਤ ਪਹਿਲੂ ਹੈਗੇ, ਪਰ ਜਦੋਂ ਮੈਂ ਅਮਰੀਕਾ ਦੇ ਨਤੀਜੇ ਦੇਖਦਾ ਤਾਂ ਮੈਨੂੰ ਲੱਗਦਾ ਅਮਰੀਕਾ ਵਾਲਿਆਂ ਨਾਲੋਂ ਤਾਂ ਅਸੀਂ 100 ਗੁਣੇ ਚੰਗੇ ਹਾਂ। ਜੀ, ਬਿਲਕੁਲ। ਜਿਹੜੇ ਕਹਿੰਦੇ ਆ ਨਾ ਕਿ ਪੱਛਮ ਅੱਗੇ ਲੰਘ ਗਿਆ ਜੀ, ਇੱਕ ਸੁਰਤਾ ਜੀ, ਇਹਦੇ ਵਿੱਚ ਬੜੀ ਬਰਾਬਰਤਾ, ਪਰ ਅਸੀਂ ਤਾਂ ਬੜੇ ਅਹੁਦਿਆਂ ਤੇ ਬੀਬੀਆਂ ਨੂੰ ਬਿਠਾਇਆ, ਅੱਜ ਵੀ ਰਾਸ਼ਟਰਪਤੀ ਸਾਡੀ ਮਹਿਲਾ ਹੈ ਨਾ। ਪਰ ਇੱਥੇ ਅਜੇ ਵੀ ਮਰਦਾਨਗੀ ਵਾਲੇ ਪਹਿਲੂ ਤੇ ਪੇਚ ਫਸਿਆ, ਇਹਦਾ ਮਤਲਬ
ਉਹਦੇ ਲਈ ਚਾਹੇ ਅਸੀਂ ਗਲਤ ਚੋਣ ਕਰਨੀ ਪੈ ਜਾਵੇ ਕਰ ਲਾਂਗੇ, ਔਰਤ ਨਾ ਜਿੱਤ ਜਾਵੇ ਕਿਤੇ, ਇਹ ਵੀ ਪਹਿਲੂ ਕਿਤੇ ਹੈਗਾ। ਇਹਦਾ ਮਤਲਬ ਕਿਹੜੀ ਪੱਛਮੀ ਵਿਕਾਸ ਆ ਫਿਰ, ਤੇ ਜੇ ਅਜੇ ਵੀ ਅਸੀਂ ਅਜਿਹੀ ਮਾਨਸਿਕਤਾ ਰੱਖਦੇ ਹਾਂ। ਤੁਸੀਂ ਤਰਕ ਬਿਤਰਕ ਦੇ ਹਵਾਲੇ ਨਾਲ ਜਿਹਨੂੰ ਮਰਜ਼ੀ ਹਰਾਓ, ਜਿਹਨੂੰ ਮਰਜ਼ੀ ਜਿਤਾਓ, ਪਰ ਜੇ ਇਸ ਮਨਸ਼ਾ ਨਾਲ ਵੋਟ ਪਾਉਣੋਂ ਭੱਜਦੇ ਹੋ ਕਿ ਹਾਂ ਔਰਤ ਰਾਜ ਕਰੂਗੀ ਸਾਡੇ ਤੇ, ਕਿਹੜਾ ਵਿਕਾਸ ਹੈ? ਇਸ ਪਹਿਲੂ ਤੇ ਵੀ ਸੋਚਣਾ ਲੋੜ। ਇਸ ਲਈ ਅਸੀਂ ਅਜੇ ਵੀ 100 ਗੁਣੇ ਚੰਗੇ ਹਾਂ। ਤੁਸੀਂ ਇੱਕ ਬਹੁਤ ਕੌੜੀ ਸੱਚਾਈ ਦੇ ਰੂਬਰੂ ਵੀ ਕੀਤਾ। ਸ਼ਖਸੀ ਪੂਜਾ ਇੱਕ ਸ਼ਬਦ ਹੈ ਜਿਹੜਾ ਆਪਾਂ ਆਮ ਹੀ ਪੱਤਰਕਾਰਤਾ ਦੀ ਭਾਸ਼ਾ ਦੇ ਵਿੱਚ ਵਰਤਦੇ ਹਾਂ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਕੇਂਦਰਿਤ ਹੋ ਕੇ ਰਹਿ ਜਾਣਾ ਤੇ ਉਹਦੀ ਭਗਤੀ ਕਰਨਾ, ਉਹਨੂੰ ਸ਼ਖਸੀ ਪੂਜਾ ਕਹਿੰਦੇ ਆ। ਇੱਥੋਂ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਗੱਲ ਕਰੀਦੀ ਆ, ਵਾਹ ਪੈਂਦਾ ਤੇ ਪਤਾ ਲੱਗਦਾ ਕਿ ਉਹ ਟਰੰਪ ਦੀ ਸ਼ਖਸੀ ਪੂਜਾ ਕਰ ਰਹੇ ਨੇ, ਉਹਦੇ ਆਲੇ ਦੁਆਲੇ ਨੇ। ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਹਾਂ, ਕਿਹਾ ਸੀ ਨਾ। ਇੱਥੇ ਤੁਹਾਨੂੰ ਆਪਣੇ ਹੀ ਬੰਦੇ ਇਹ ਗੱਲ ਕਹਿੰਦੇ ਵੇਖਦੇ ਸੁਣੇ ਜਾਣਗੇ, ਤੁਸੀਂ ਉਹਨਾਂ ਦੇ ਕੋਲੇ ਵੀ ਬੈਠੋਗੇ, ਤੁਹਾਨੂੰ ਪਤਾ ਲੱਗੂਗਾ। ਜਿਹੜੀ ਗੱਲ ਤੁਸੀਂ ਛੋਈ ਹੈ ਬੀਬੀਆਂ ਵਾਲੀ, ਉਹ ਖੁਦ ਕਹਿੰਦੇ ਨੇ ਕਿ ਜੀ ਬੀਬੀਆਂ ਨੂੰ ਨਹੀਂ ਐਂ ਕਰਨਾ ਚਾਹੀਦਾ, ਜਦ ਕਿ ਆਪਣੀ ਤਹਿਜ਼ੀਬ, ਆਪਣੇ ਅਖਲਾਕ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਲੋਕ ਪੱਛਮ ਨੂੰ ਕਹਿੰਦੇ ਨੇ ਕਿ ਬਰਾਬਰਤਾ ਕਾਹਦੀ ਹੈ? ਫਿਰ ਜਦੋਂ ਚੋਣ ਦਾ ਆਧਾਰ ਹੀ ਤੁਹਾਡਾ ਜੈਂਡਰ ਹੈ ਤੇ ਫਿਰ ਬਰਾਬਰਤਾ ਕਿੱਥੋਂ ਦੀ ਹੋਗੀ? ਫਿਰ ਤੁਹਾਡੀ ਬਰਾਬਰਤਾ ਕਾਣੀ ਆ ਤੁਹਾਡੀ ਬਰਾਬਰਤਾ। ਪਰ ਕਿਉਂਕਿ ਤੁਹਾਡੇ ਕੋਲੇ ਹੀਲੇ ਵਸੀਲੇ ਆ ਜਿਹਨੇ ਤੁਸੀਂ ਆਪਣੀਆਂ ਢੱਕ ਲੈਂਦੇ ਹੋ, ਆਪਦੀਆਂ ਕੱਚ ਤੇ ਦੂਜੇ ਦੀਆਂ ਸੱਥ ਚ। ਉਹ ਗੱਲ ਹੈ ਕਿ ਦੂਜੇ ਦੀਆਂ ਫਿਰ ਤੁਹਾਨੂੰ ਇਹ ਲੱਗਦਾ, ਪਰ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸ਼ਖਸੀ ਪੂਜਾ ਭਾਰਤੀਆਂ ਨੇ ਕੀਤੀ, ਬਹੁਤ ਵੱਡੇ ਹਿੱਸੇ ਨੇ ਕੀਤੀ, ਮੋਦੀ ਦੀ। ਅੱਜ ਉਹ ਸਿੱਟੇ ਭੁਗਤ ਰਹੇ ਆ। ਇੰਦਰਾ ਗਾਂਧੀ ਦੇ ਆਲੇ ਦੁਆਲੇ ਵੀ ਲੋਕ ਇਕੱਠੇ ਹੋ ਗਏ, ਸ਼ਖਸੀ ਪੂਜਾ ਕਰਨ ਲੱਗ ਪਏ ਸੀ, ਉਹਦੇ ਨਤੀਜੇ ਵੀ ਭੁਗਤੇ ਲੋਕਾਂ ਨੇ। ਕੋਈ ਵੀ ਸਮਾਜ ਇਸ ਤਰ੍ਹਾਂ ਜਦੋਂ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਕੇਂਦਰਿਤ ਹੋ ਜਾਂਦਾ, ਸਤਿਕਾਰ ਕੁਰਸੀਆਂ ਦਾ, ਸੰਵਿਧਾਨਕ ਮਰਿਆਦਾਵਾਂ ਦਾ ਹੁੰਦਾ। ਵਿਅਕਤੀ ਵਿਸ਼ੇਸ਼ ਤਾਂ ਬਦਲਦੇ ਰਹਿੰਦੇ ਨੇ ਚਿਹਰੇ। ਅੱਜ ਸ਼ਰਮਾ ਜੀ, ਅੱਜ ਆਪਾਂ ਇੱਥੇ ਆ, ਕੱਲ ਨੂੰ ਪਤਾ ਨਹੀਂ ਆਪਾਂ ਕਿੱਥੇ ਹੋਣਾ। ਹਾਂਜੀ। ਸੋ ਤਹਿਜ਼ੀਬ ਜਿਹੜੀ ਹੈ ਨਾ, ਉਹ ਤੁਹਾਡੀ ਗਵਾਉਣੀ ਨਹੀਂ ਤੁਸੀਂ ਚਾਹੀਦੀ। ਤੁਹਾਡੀ ਆਪਣੀ ਤਹਿਜ਼ੀਬ, ਵਿਰਸਾ ਬਹੁਤ ਅਮੀਰ ਹੈ। ਆਪਾਂ ਕਈ ਵਾਰੀ ਸਾਨੂੰ ਆਕਰਸ਼ਿਤ ਹੋ ਜਾਂਦੇ ਅਸੀਂ ਛੇਤੀ, ਹੌਲੀ ਕੁ ਦਿਨੀ। ਜੀ।